ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ ਸਿਹਤ ਸੰਭਾਲ ਵੀਰਵਾਰ ਦਾ ਇਹ ਪ੍ਰੋਗਰਾਮ, ਜਿਸ ਦੇ ਵਿੱਚ ਆਪਾਂ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਬਾਰੇ ਗੱਲਬਾਤ ਕਰਦੇ ਹਾਂ। ਵੱਖ-ਵੱਖ ਬਿਮਾਰੀਆਂ ਦੇ ਇਲਾਜ ਜਿਹੜੇ ਉਹ ਆਪਾਂ ਨੂੰ ਦੱਸੇ ਜਾਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਵਿੱਚ ਇਸ ਪ੍ਰੋਗਰਾਮ 'ਚ ਕੋਈ ਵੀ ਡਾਕਟਰ ਨਹੀਂ ਹੁੰਦਾ। ਹੋਮ ਰੈਮਡੀਜ਼ ਪੁਰਾਣੀਆਂ ਜਿਹੜੀਆਂ ਚੱਲਦੀਆਂ ਆ ਰਹੀਆਂ ਆ ਵੱਖ-ਵੱਖ ਬਿਮਾਰੀਆਂ ਦੇ ਉੱਤੇ ਕੰਟਰੋਲ ਕਰਨ ਦੇ ਲਈ, ਉਹ ਇਸ ਪ੍ਰੋਗਰਾਮ ਦੇ ਵਿੱਚ ਦੱਸੀਆਂ ਜਾਂਦੀਆਂ ਹਨ। ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਬੀਸਲਾ ਪਰਿਵਾਰ, ਤਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮੰਗਟ ਓਹਾਇਓ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ, ਸੰਤ ਸਿੰਘ ਤੇ ਦੇਬਾ, ਤੇਜੀਤ ਕੌਰ ਤੇਸੀ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ, ਨਾਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਸਿੰਘ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ, ਬਹਾਦਰ ਸਿੰਘ ਗਿੱਲ ਫ੍ਰਿਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤੇ ਆਓ ਗੱਲਬਾਤ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਪਹਿਲਾਂ ਕਿਡਨੀ ਵਾਸਤੇ ਪੁੱਛਦੇ ਸੀਗੇ ਵੀ ਡੈਲਸ ਤੇ ਹੈਗੇ ਆ, ਪ੍ਰੋਬਲਮ ਰਹਿੰਦੀ ਕਿਡਨੀ। ਉਹਨੇ ਜੀਰਾ ਜਿਹੜਾ ਹੁੰਦਾ ਜੀ, ਉਹਨੂੰ ਉਹਨੇ ਭੁੰਨ ਕੇ ਰੋਸਟ ਕਰਕੇ ਪਾਊਡਰ ਬਣਾ ਲਓ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਦੇ ਸਕਦੇ ਹੈਗੇ। ਲੀਵਰ ਵਾਸਤੇ ਵੀ ਠੀਕ ਹੈਗਾ ਇਹ। ਗਲੇ ਜੇ ਉਹਨੇ ਟੈਸਟੀਕਲ ਪੇਨ ਹੁੰਦੀ ਹੋਵੇ ਉਹਦੇ ਵਾਸਤੇ ਠੀਕ ਹੈਗਾ। ਹਾਨੀਆਂ ਵਾਸਤੇ ਠੀਕ ਹੈਗਾ। ਤੇ ਜੇ ਡੈਲਸ ਤੇ ਜਾਂਦੇ ਸੀਗੇ, 10 ਛੋਟੀਆਂ ਇਲਾਇਚੀਆਂ ਦੇ ਬੀਜ ਤੇ 20 ਤਰਬੂਜ ਦੇ ਬੀਜ, ਇਹਨਾਂ ਨੂੰ ਕੁੱਟ ਲੈਣਾ ਹੈਗਾ। ਤੇ ਕੁੱਟ ਕੇ ਆਪਣੇ 1 ਕੱਪ ਦੁੱਧ ਤੇ 1 ਕੱਪ ਪਾਣੀ ਪਾ ਕੇ ਉਹਨਾਂ ਨੂੰ ਉਬਾਲਣਾ ਹੈਗਾ। ਜਦ 1 ਕੱਪ ਰਹਿ ਜਾਵੇ ਤਾਂ ਉਹ ਆਪਣੇ ਪੀ ਲਓ। ਇਹ ਲੈ ਸਕਦੇ ਹੈਗੇ। ਮੁੱਲੇ ਦੇ ਪੱਤਿਆਂ ਦਾ ਉਹਨੇ ਜੂਸ ਜਿਹਾ ਕੱਢ ਕੇ ਉਹ ਪੀ ਸਕਦੇ ਹੈਗੇ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਉਹਨੇ ਤੁਸੀਂ ਜੌਂ ਖਾਰ, ਕਲਮੀ ਸ਼ੋਰਾ ਤੇ ਪਖੜਾ, ਇਹ ਬਰਾਬਰ ਲੈ ਕੇ 3 ਚੀਜ਼ਾਂ ਅੱਧਾ ਚਮਚਾ ਇਹ ਲੈ ਸਕਦੇ ਹੈਗੇ ਤੁਸੀਂ। ਧਨੀਆ ਉਬਾਲ ਕੇ ਪੀ ਸਕਦੇ ਹੈਗੇ। 1 ਜੌਂ ਮੁੱਠੀ ਪਾਣੀ ਭਿਓ ਕੇ ਰੱਖ ਦਿਓ, ਰਾਤ ਨੂੰ ਸਵੇਰ ਨੂੰ ਉਬਾਲ ਕੇ ਉਹ ਪੀ ਸਕਦੇ ਹੈਗੇ ਤੁਸੀਂ। ਇਹੋ ਜਿਹੇ ਕੰਮ ਕਰਕੇ ਦੇਖ ਲਓ। ਫਿਰ ਜਿਹੜੇ ਕੁਮਾਰੀ ਆਸਬ ਵਾਸਤੇ ਪੁੱਛਦੇ ਸੀਗੇ, ਕੁਮਾਰੀ ਆਸਬ ਤਾਂ ਉਹਨੇ ਤੁਸੀਂ 4 ਚਮਚੇ ਲੈਣੇ ਹੈਗੇ ਪਾਣੀ ਦੇ ਤੇ 4 ਚਮਚੇ ਦਵਾਈ ਦੇ ਜੀ। ਇਹ ਮਿਕਸ ਕਰਕੇ ਲੈਣੇ ਹੈਗੇ ਸਾਰੇ। ਆਪਣੇ ਪੇਟ ਦੀ ਕੋਈ ਵੀ ਪ੍ਰੋਬਲਮ ਹੋਵੇ, ਇਹ ਬਹੁਤ ਸਾਡਾ ਗੁੱਡ ਨੁਸਖਾ ਹੈਗਾ ਜੀ। ਉਹਨੇ ਮੇਰੇ ਡੈਡੀ, ਮੇਰੇ ਬਾਬਾ ਜੀ ਦੇਖ ਲਓ ਜਦੋਂ ਤੋਂ ਚੱਲਿਆ ਆ ਰਿਹਾ ਹੈ। ਬਹੁਤ ਵਧੀਆ ਚੀਜ਼ ਹੈਗੀ। ਕੋਈ ਕਿਸਮ ਦੀ ਪੇਟ ਦੀ ਪ੍ਰੋਬਲਮ ਹੋਵੇ ਤੁਹਾਨੂੰ, ਸਾਰੀ ਗੈਸ ਦੀ, ਐਸਿਡਿਟੀ ਦੀ, ਰੋਟੀ ਨਾ ਹਜਮ ਆਉਂਦੀ ਹੋਵੇ, ਖੱਟੇ ਢਕਾਰ ਆਉਂਦੇ ਹੋਵੇ, ਇਨਫੈਕਸ਼ਨ ਹੋਵੇ, ਸਾਰੇ ਲੈਣੀ ਹੈਗੀ। ਉਹ ਜੇ ਲੇਡੀ ਪੁੱਛਦੀ ਵੀ ਕਿੰਨਾ ਚਿਰ ਪੀਣੀ ਹੈਗੀ, ਵੀ ਫਾਇਦਾ ਤਾਂ ਹੈਗਾ ਉਹਨੂੰ, ਉਹ ਆਪਣੇ 2-3 ਸੀਸੀਆਂ ਦਾ ਲਗਾਤਾਰ ਪੀ ਲਵੇ ਜੀ। ਉਹਦੇ ਬਾਅਦ ਆਪਣੇ ਤੁਸੀਂ ਜਿਸ ਤਰ੍ਹਾਂ ਹੁਣ ਹਰ ਰੋਜ਼ ਲੈਂਦੇ ਹੈਗੇ, 1 ਦਿਨ ਛੱਡ ਕੇ ਲੱਗ ਜਾਓ ਲੈਣ। ਇਹ ਕੋਈ ਇਹਦਾ ਕੋਈ ਵਿਗਾੜ ਹੈ ਨਹੀਂ ਹੈਗਾ। ਤੁਸੀਂ ਆਪਣੇ ਕੰਟੀਨਿਊਸ ਜਿੰਨਾ ਟਾਈਮ ਲੈ ਸਕਦੇ ਲੈ ਲਓ। ਇਹਦੀ ਕੋਈ ਪ੍ਰੋਬਲਮ ਨਹੀਂ ਹੈਗੀ। 1-2 ਦਿਨ ਵਿੱਚ ਹਫ਼ਤੇ ਬਾਅਦ, ਫਿਰ ਬਾਅਦ ਹਫ਼ਤੇ ਬਾਅਦ 2 ਦਿਨ ਕਰ ਲਈ, ਫਿਰ ਨਾਲ ਦੀ ਨਾਲ ਸਾਰੇ ਆਪਣੇ ਠੀਕ ਰਹੂਗਾ ਸਾਰਾ ਪ੍ਰੋਗਰਾਮ। ਅੱਗੇ ਨੂੰ ਕੋਈ ਸ਼ਿਕਾਇਤ ਨਹੀਂ ਆਉਣਗੀ ਤੁਹਾਨੂੰ। ਗਲੇ ਰੋਟੀ ਸਾਰੀ ਹਜਮ ਹੋਊਗੀ ਤਾਂ ਹਰੇਕ ਗੈਸ ਗੂਸ ਤੇ ਸਾਰਿਆਂ ਤੋਂ ਤੁਹਾਨੂੰ ਆਰਾਮ ਆਉਂਦਾ, ਐਸਿਡਿਟੀ ਤੇ ਗੈਸ ਤੇ। ਇਹ ਆਪਣੇ ਲੈ ਲੈ ਕਰੋ ਤੁਸੀਂ। ਜਿਹੜੇ ਨਕਸੀਰ ਵਾਸਤੇ ਪੁੱਛਦੇ ਸੀਗੇ, ਉਹ ਤਾਂ ਜਿਹੜਾ ਇਸਬਗੋਲ ਹੁੰਦਾ ਜੀ, ਉਹ ਤੁਸੀਂ 3-4 ਚਮਚੇ ਪਾਣੀ ਵਿੱਚ ਭਿਓ ਕੇ ਰੱਖ ਦਿਓ। 1 ਕੱਪ ਪਾਣੀ 'ਚ ਭਿਓ ਕੇ ਰੱਖ ਦਿਓ ਤੇ ਸਵੇਰ ਨੂੰ ਆਪਣੇ ਮਿਸ਼ਰੀ ਮਿਲਾ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਇਹਦੇ ਨਾਲ ਠੀਕ ਹੋ ਜਾਊਗੀ ਨਕਸੀਰ। ਫਿਰ ਨਹੀਂ ਤਾਂ ਤੁਸੀਂ ਔਲੇ ਦੇ ਪਾਊਡਰ ਦੇ ਜਾਂ ਔਲੇ ਦਾ ਰਸ ਲੈ ਲਓ 3-4 ਚਮਚੇ। 3-4 ਚਮਚੇ ਵਿੱਚ ਅੰਗੂਰਾਂ ਦਾ ਰਸ ਇਹ ਪਾ ਕੇ ਤੁਸੀਂ ਆਪਣੇ ਰੱਖ ਲਓ ਸ਼ੀਸ਼ੀ 'ਚ। 2-2 ਬੂੰਦਾਂ ਆਪਣੇ ਨੱਕ 'ਚ ਪਾ ਲਈਆਂ ਇਹਦੀਆਂ। ਜੇ ਨਹੀਂ ਫਿਰ ਤੁਸੀਂ ਔਲੇ ਦਾ ਚੂਰਨ ਲੈਣਾ ਹੈਗਾ, ਅੱਧਾ ਚਮਚਾ, ਮਲੱਠੀ ਦਾ ਚੂਰਨ ਅੱਧਾ ਚਮਚਾ, ਇਹ ਮਿਲਾ ਕੇ ਤੁਸੀਂ ਆਪਣੇ ਸਵੇਰ ਸ਼ਾਮ ਤੁਸੀਂ ਖਾ ਸਕਦੇ ਹੈਗੇ। ਫਿਰ ਗੁਲਕੰਦ ਉਹ ਤੁਸੀਂ ਲੈ ਲਓ 2-3 ਚਮਚੇ, ਅੱਧਾ ਚਮਚਾ ਵਿੱਚ ਔਲੇ ਦਾ ਚੂਰਨ ਮਿਕਸ ਕਰਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਫਿਰ ਫਿਗ ਜਿਹੜੇ ਹੁੰਦੇ ਫਿਗ, ਉਹ 2-3 ਆਪਣੇ ਪਾਣੀ ਵਿੱਚ ਭਿਓ ਕੇ ਰੱਖਦੇ ਰਾਤ ਨੂੰ, ਉਹ ਸਵੇਰ ਨੂੰ ਖਾ ਲਏ। 2 ਰੱਖਦੇ ਸਵੇਰ ਨੂੰ ਤੇ ਉਹ ਸ਼ਾਮ ਨੂੰ ਖਾ ਲਏ। ਇਹ ਵਧੀਆ ਉਹਨੇ ਠੀਕ ਰਹੂਗਾ ਸਾਰੇ। ਫਿਰ ਅਨਾਰ ਦਾ ਜੂਸ ਤੁਸੀਂ ਆਪਣੇ ਪੀ ਲਿਆ ਕਰੋ। ਅੱਗੇ ਜਿਹੜੇ ਦਮੇ ਵਾਸਤੇ ਪੁੱਛਦੇ ਸੀਗੇ ਵੀ ਦਮਾ ਹੈਗਾ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਸੁੰਡ, ਕਾਲੀ ਮਿਰਚਾਂ, ਹਲਦੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਤੁਸੀਂ ਇਹਦਾ ਕੋਸੇ ਜਿਹੇ ਪਾਣੀ ਨਾਲ ਲੈ ਲਿਆ ਕਰੋ। ਇਹ ਬ੍ਰੌਂਕਾਈਟਸ ਦੀ ਪ੍ਰੋਬਲਮ ਵਾਸਤੇ ਬਹੁਤ ਵਧੀਆ ਚੀਜ਼ ਹੈ। ਜਿਹੜੇ ਸਪਰੇਅ ਲੈਂਦੇ ਹੈਗੇ
ਪਫ, ਉਹ ਤੁਹਾਨੂੰ ਆਪਣੇ 2-4 ਦਿਨ में ही ਜਦ ਇਹ ਲੈਣ ਲੱਗ ਜੂਗੇ ਥਾਰਾ ਆਪੇ ਪਫ ਹਟ ਜੂਗਾ ਜੀ। ਐਂ ਪੱਕੀ ਅਜਮਾਈ ਹੈ ਤੇ 5-7 ਬੰਦਿਆਂ ਤੇ ਮੈਂ ਅਜਮਾਇਆ ਨੁਕਸਾ ਇਹ, ਤੇ ਸਾਰੇ ਪਰਫੈਕਟ ਹੈ, ਉਹਨਾਂ ਨੇ ਪਫ ਛੱਡਤੀ ਹੈਗੀ ਇਹਦੇ ਨਾਲ। ਜੀ ਤੁਸੀਂ ਉਹ ਲੈ ਸਕਦੇ ਹੈਗੇ ਇਹ। ਉਹਦੇ ਕੇਲੇ ਦੇ ਵਿੱਚ ਵਾ ਤੁਸੀਂ ਆਪਣੇ ਕੱਟ ਕੇ ਕੇਲੇ ਨੂੰ ਵਿੱਚ ਕਾਲੀ ਮਿਰਚ ਭਰ ਕੇ ਉਹ ਰੱਖ ਲਓ, ਤੇ ਸਵੇਰ ਨੂੰ ਉੱਠ ਕੇ ਉਹਨੇ ਉਹਨੂੰ ਕੇਲੇ ਨੂੰ ਘੀ ਦੇ ਵਿੱਚ ਭੁੰਨ ਕੇ ਫਰਾਈ ਪੈਨ 'ਚ ਘੀ ਪਾ ਕੇ ਥੋੜ੍ਹਾ ਜਿਹਾ ਮਾੜਾ ਜਿਹਾ ਭੁੰਨ ਕੇ ਉਹ ਖਾਓ, ਇਹ ਵੀ ਦਮੇ ਵਾਸਤੇ ਵਧੀਆ ਚੀਜ਼ ਹੈ। ਫਿਰ ਤੁਸੀਂ ਜੇ ਸਾਹ ਸਾਰਾ ਫੁੱਲਦਾ ਹੈਗਾ ਜ਼ਿਆਦਾ ਤਾਂ ਤੁਸੀਂ 25 ਗ੍ਰਾਮ ਅਰਿੰਡੀ ਦਾ ਤੇਲ ਲੈਣਾ ਹੈਗਾ ਤੇ 50 ਗ੍ਰਾਮ ਸ਼ਹਿਦ, ਇਹ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਚਮਚੇ ਨਾਲ, ਤੇ 1 ਚਮਚਾ ਤੁਸੀਂ ਸਵੇਰ ਨੂੰ ਲੈਣਾ ਹੈਗਾ, 1 ਚਮਚਾ ਸ਼ਾਮ ਨੂੰ। ਨਹੀਂ ਤਾਂ ਫਿਰ ਤੁਸੀਂ 1 ਚਮਚਾ ਪਿਆਜ਼ ਦਾ ਰਸ, 1 ਚਮਚਾ ਸ਼ਹਿਦ, ਇਹ ਸਵੇਰ ਸਾਂਝ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਤੁਲਸੀ ਦੇ ਵਿੱਚ ਜੇ ਤੁਲਸੀ ਹੈਗੀ ਘਰ ਤਾਂ 5-6 ਪੱਤੇ ਤੁਸੀਂ ਆਪਣੇ ਉਹਦੀ ਚਟਨੀ ਬਣਾ ਕੇ ਸ਼ਹਿਦ ਮਿਲਾ ਕੇ ਉਹ ਖਾ ਸਕਦੇ ਹੈਗੇ। ਨਹੀਂ ਤਾਂ ਤੁਲਸੀ ਦਾ ਰਸ 1 ਚਮਚਾ 2 ਚਮਚੇ ਉਹ ਲੈ ਕੇ ਵਿੱਚ ਸ਼ਹਿਦ ਮਿਲਾ ਕੇ ਉਹ ਤੁਸੀਂ ਖਾ ਸਕਦੇ ਹੈਗੇ। ਜੇ ਇੱਕ ਸਾਰੇ ਕੋਲ ਆਪਣੇ ਹੋਰ ਵਧੀਆ ਨੁਕਸਾ ਜੀ, ਇਹ ਵੀ ਅਜਮਾਇਆ ਵਾ ਹੈਗਾ ਨੁਕਸਾ, ਬਹੁਤ ਸਸਤਾ ਤੇ ਆਪਣੇ ਗੁੱਡ। ਤ੍ਰਿਫਲਾ ਚੂਰਨ ਤੁਸੀਂ ਲੈਣਾ ਹੈਗਾ 100 ਗ੍ਰਾਮ ਤੇ ਮਗਾਂ ਲੈਣੀਆਂ ਹੈਗੀਆਂ 100 ਗ੍ਰਾਮ। ਇਹ ਤੁਸੀਂ ਆਪਣੇ 1 ਚਮਚਾ ਇਹਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਆਪਣੇ ਤੁਸੀਂ ਖਾ ਲਿਆ ਕਰੋ ਰੋਜ਼। ਜਿਹੜੀ ਫੇਫੜਿਆਂ ਦੀ ਆਪਣੇ ਸੋਜਸ਼ ਹੈਗੀ, ਬਲਗਮ ਹੈਗੀ, ਐਂ ਠੀਕ ਹੋ ਜੂਗੀ। ਇਹ ਤਾਂ ਜਿਹੜਾ 10-10 ਸਾਲ ਦੇ ਵੀ ਆਪਣੇ ਇਹ ਫਾਰਮੂਲਾ ਆਪਣੀ ਵਾਈਫ ਤੇ ਮੈਂ ਅਜਮਾਇਆ ਸੀਗਾ ਜੀ, ਐਨ ਵਧੀਆ ਠੀਕ ਹੈ। ਹੁਣ ਐਤਕੀ ਦੇਖ ਲਓ ਜੀ, ਕੋਈ ਲੰਗਸ ਦੀ ਨੂੰ ਪ੍ਰੋਬਲਮ ਨਹੀਂ ਹੋਈ, ਬਹੁਤ ਵਧੀਆ ਚੀਜ਼ ਹੈਗੀ ਇਹ ਵੀ। ਫਿਰ ਤੁਸੀਂ ਇਹਦੇ ਵਾਸਤੇ ਹਾੜਾਂ ਤੇ ਬਹੇੜਾ ਇਹ ਬਰਾਬਰ ਲੈ ਕੇ ਇਹ ਰਾਤ ਨੂੰ 1 ਚਮਚਾ ਤੁਸੀਂ ਸੋਣੇ ਤੇ ਪਹਿਲਾਂ ਕੋਸੇ ਪਾਣੀ ਨਾਲ ਉਹਨੇ ਲੈ ਕਰੋ। ਫਿਰ ਮਲੱਠੀ ਦਾ ਚੂਰਨ ਤੁਸੀਂ ਲੈ ਸਕਦੇ, ਮਲੱਠੀ ਦਾ ਤੇ ਫਿੱਗ ਜਿਹੜੇ ਹੁੰਦੇ 2-3 ਫਿੱਗ ਪਾ ਲਏ ਜਾਂ ਰਾਤ ਨੂੰ ਭਿਓ ਕੇ ਰੱਖਦੇ ਪਾਣੀ ਨਾਲ 2-3 ਫਿੱਗ, ਸਵੇਰ ਨੂੰ ਤੁਸੀਂ ਉਹਨੇ 2-3 ਫਿੱਗ ਪਾਣੀ ਨਾਲ ਉਬਾਲਣੇ ਹੈਗੇ ਪਾ ਕੇ, ਤੇ ਵਿੱਚੋਂ ਤੁਸੀਂ ਮਲੱਠੀ ਪਾ ਦੇਣੀ ਹੈਗੀ ਅੱਧਾ ਕੁ ਚਮਚਾ ਜਾਂ 1 ਚਮਚਾ ਹੀ ਪਾ ਦਿਓ, ਉਹਦਾ ਕੋਈ ਵਿਗਾੜ ਹੈ ਨਹੀਂ। ਉਹ ਤੁਸੀਂ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਿਆ ਕਰੋ ਜਿਹੜੇ ਫਿੱਗ ਖਾ ਲਏ ਪਿੱਛੇ, ਤੇ ਵਧੀਆ ਚੀਜ਼ ਹੈਗੀ ਹੈ। ਫਿਰ ਅਦਰਕ ਦਾ ਰਸ 3 ਚਮਚੇ 1 ਚਮਚਾ ਸ਼ਹਿਦ ਮਿਲਾ ਕੇ ਇਹ ਚੱਟ ਸਕਦੇ ਹੈਗੇ। ਕਰੇਲੇ ਦਾ ਰਸ ਤੁਸੀਂ ਉਹਨੇ ਜੂਸ ਪੀ ਸਕਦੇ ਹੈਗੇ, ਇਹ ਵੀ ਦਮੇ ਵਾਸਤੇ ਬਹੁਤ ਵਧੀਆ ਚੀਜ਼ ਹੈਗੀ। ਇੱਕ ਹੋਰ ਨੁਕਸਾ ਤੁਹਾਨੂੰ ਦੱਸ ਦਿੰਦਾ ਇਹਦੇ ਵਾਸਤੇ। 250 ਗ੍ਰਾਮ ਤੁਸੀਂ ਪਿਆਜ਼ ਦਾ ਰਸ ਲੈਣਾ ਹੈਗਾ, 250 ਗ੍ਰਾਮ ਇਹ ਸ਼ਹਿਦ ਲੈਣਾ ਹੈਗਾ, 50 ਗ੍ਰਾਮ ਵਿੱਚੋਂ ਮਿੱਠਾ ਸੋਡਾ ਜਿਹੜਾ ਹੁੰਦਾ ਉਹ ਮਿਕਸ ਕਰ ਦੇਣਾ ਹੈਗਾ। ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਖਾ ਸਕਦੇ ਹੈ। ਫਿਰ ਸੀਤਾਫਲਾਦੀ ਚੂਰਨ ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਜੀ, ਇਹ ਵੀ ਦਮੇ ਵਾਸਤੇ ਹੀ ਹੈਗਾ, ਬਹੁਤ ਵਧੀਆ ਚੀਜ਼ ਹੈਗੀ ਇਹ ਵੀ। ਸੀਤਾਫਲਾਦੀ ਚੂਰਨ ਤੁਸੀਂ ਬਣਿਆ ਬਣਾਇਆ ਮਿਲ ਜਾਂਦਾ, ਇਹ 5-6 ਚਮਚੇ ਤੁਸੀਂ ਆਪਣੇ 1 ਕੌਲੀ ਮਾਂ ਜਾਂ ਸ਼ੀਸ਼ੀ ਕੱਚ ਦੀ ਮਾਂ ਪਾ ਕੇ ਰੱਖਣੇ ਨੇ, ਤੇ ਉਹਦੇ ਵਿੱਚੋਂ ਤੁਸੀਂ ਬਦਾਮ ਰੋਗਨ ਜਿਹੜਾ ਹੁੰਦਾ ਉਹਨਾਂ ਕੁ ਪਾਉਣਾ ਜੀ, ਤੇ ਉਹ ਗਿੱਲਾ ਜਿਹਾ ਹੋ ਜਾਵੇ ਐਨ ਚੰਗੀ ਤਰ੍ਹਾਂ ਉਹਨੂੰ ਮਿਕਸ ਕਰ ਲਓ। ਜਦੋਂ ਐਨ ਗਿੱਲਾ ਜਿਹਾ ਹੋ ਗਿਆ ਬਦਾਮ ਰੋਗਨ ਨਾਲ, ਫਿਰ ਉਹ ਤੋਂ ਬਾਅਦ ਤੁਸੀਂ ਸ਼ਹਿਦ ਅੰਦਾਜ਼ੇ ਨਾਲ ਪਾ ਲੈਣਾ ਵੀ ਜਿਹੜਾ ਜਾਮ ਜਿਹਾ ਬਣ ਜਾਵੇ, ਉਹ ਪਤਲਾ ਜਿਹਾ ਜਾਮ ਬਣ ਜਾਵੇ, ਉਹ ਤੁਸੀਂ ਆਪਣੇ ਲੈਣਾ ਹੈਗਾ। ਉਹ ਮਿਕਸ ਕਰਕੇ ਫਿਰ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਓ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਜੇ ਕੋਈ ਨਿਆਣੇ ਨੂੰ ਹੈਗਾ ਜਿਸ ਤਰ੍ਹਾਂ ਪ੍ਰੋਬਲਮ ਰਹਿੰਦੀ ਖਾਂਸੀ ਦੀ ਕਿ ਹੋਰ, ਉਹਨੂੰ ਆਪਣੇ ਅੱਧਾ ਚਮਚਾ ਦੇ ਕਰੋ। ਫਿਰ ਜਿਹੜੇ ਦਮੇ ਵਾਲੇ ਹੈਗੇ ਉਹ ਆਪਣੇ ਤੁਸੀਂ ਨਾਰੀਅਲ ਦਾ ਤੇਲ ਇਹ ਆਪਣੇ ਰੋਟੀ ਪਾਣੀ ਇਹਦੇ ਵਿੱਚੋਂ ਬਣਾ ਲਿਆ ਕਰੋ, ਦਾਲ ਸਬਜ਼ੀ ਨਾਰੀਅਲ ਦੇ ਤੇਲ, ਉਹ ਆਪਣੇ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਫਿਰ ਲਸਣ ਦਾ ਜੂਸ ਵੀ ਠੀਕ ਰਹੂਗਾ, ਤੁਹਾਨੂੰ 1 ਚਮਚਾ ਲਸਣ ਦਾ ਜੂਸ ਕੋਸੇ ਪਾਣੀ ਨਾਲ ਪਾ ਕੇ ਉਹ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਜ਼ਿਆਦਾ ਪਿਸ਼ਾਬ ਆਉਂਦਾ ਹੈਗਾ, ਉਹ ਆਪਣੇ ਤੁਸੀਂ ਆਪਣੇ ਚੰਦਰ ਪ੍ਰਭਾ ਬੱਟੀ ਇਹ ਮਿਲਦੀ ਹੈ ਜੀ, ਚੰਦਰ ਪ੍ਰਭਾ ਬੱਟੀ, ਇਹ 2 ਗੋਲੀਆਂ ਸਵੇਰ ਨੂੰ ਤੇ 2 ਗੋਲੀਆਂ ਸ਼ਾਮ ਨੂੰ ਇਹ ਖਾ ਲਿਆ ਕਰੋ ਉਹਦੀ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਆ ਅਦਰਕ ਤੇ ਥੋੜੀ ਕਾਲੀਆਂ ਮਿਰਚਾਂ, 1 ਅਦਰਕ ਦੀ ਗੱਠੀ ਲੈ ਲਓ, 5-4 ਕਾਲੀਆਂ ਮਿਰਚਾਂ ਪਾ ਲਓ, 3-4 ਮਨੱਕੇ ਪਾ ਲਓ, 2-4 ਦਾਣੇ ਪਿਸਤੇ ਦੇ ਪਾ ਲਓ, ਤੇ 1 ਚੁਟਕੀ ਕਾਲਾ ਨੂਣ, ਇਹਦੀ ਚਟਨੀ ਜੀ ਬਣਾ ਕੇ ਇਹ ਤੁਸੀਂ ਖਾਣ ਲੱਗ ਜਾਓ, ਇਹਦੇ ਨਾਲ ਵੀ ਪਿਸ਼ਾਬ ਨੂੰ ਫਰਕ ਪੈਂਦਾ। ਫਿਰ ਮੇਥੀ ਦੀ ਸਬਜ਼ੀ ਤੁਸੀਂ ਬਣਾ ਕੇ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਖਾ ਲਿਆ ਕਰੋ, ਇਹਦੇ ਨਾਲ ਫਿਰ ਰਾਤ ਨੂੰ ਕੰਟਰੋਲ ਰਹਿੰਦਾ ਹੈਗਾ ਬਾਥਰੂਮ। ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ ਕੇਲਾ ਇਵਾਂ ਖਾਣ ਲੱਗ ਜਾਓ, 100 ਗ੍ਰਾਮ ਅੰਗੂਰ ਤੁਸੀਂ ਰੋਜ਼ ਖਾਇਆ ਕਰੋ। ਇਹ ਫਿਰ ਤਿਲਾਂ ਦੇ ਲੱਡੂ ਬਣਾ ਲਓ ਤੁਸੀਂ ਗੁੜ 'ਚ, ਜਾਂ 1 ਭੁੰਨੇ ਹੋਏ ਜਿਹੜੇ ਛੋਲੇ ਹੁੰਦੇ ਉਹ ਤੁਸੀਂ 1-2 ਮੁੱਠੀ ਖਾ ਕੇ ਤੇ ਉੱਪਰ ਤੇ ਥੋੜ੍ਹਾ ਜਿਹਾ ਗੁੜ ਖਾ ਲਿਆ, ਥੋੜ੍ਹੇ ਖਾ ਕੇ ਗੁੜ ਨਾਲ ਖਾਈ ਗਏ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਫਿਰ ਜ਼ਿਆਦਾ ਪਿਸ਼ਾਬ ਵਾਸਤੇ ਲੈ ਸਕਦੇ ਹੋ ਤੁਸੀਂ ਤਾਜ਼ੇ ਇਹਦਾ ਔਲਿਆਂ ਦਾ ਜੂਸ ਲੈ ਸਕਦੇ ਹੈਗੇ, 4 ਚਮਚੇ ਤੇ 2 ਚਮਚੇ ਵਿੱਚੋਂ ਸ਼ਹਿਦ ਤੇ ਅੱਧਾ ਚਮਚਾ ਹਲਦੀ ਦਾ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਪੇਰਾਂ ਦਾ ਜੂਸ ਪੀ ਲਿਆ ਕਰੋ, ਇਹ ਵੀ ਠੀਕ ਹੈਗਾ ਇਹਦੇ ਵਾਸਤੇ। ਨਹੀਂ ਜਿਹੜੇ ਮਸਾਲਿਆਂ ਦੇ ਵਿੱਚੋਂ ਇੱਕ ਜਵੱਤਰੀ ਹੁੰਦੀ ਹੈ ਜੀ, ਜਿੱਥੇ ਸਾਰੇ ਮਸਾਲੇ ਪਏ ਹੁੰਦੇ, ਜਾਇਫਲ ਜਵੱਤਰੀ, ਉਹ ਜਵੱਤਰੀ ਤੁਸੀਂ ਲੈਣੀ ਹੈਗੀ ਜੀ।
ਉਹਦੀ ਤੁਸੀਂ ਆਪਣੇ ਅੱਧਾ ਚਮਚਾ ਮਿਸ਼ਰੀ ਦਾ ਦੇਣਾ ਤੇ ਉਹਦੇ ਵਿੱਚ ਤੁਸੀਂ ਪਾਣੀ ਹੈਗੀ 1 ਚੁਟਕੀ ਜਵੱਤਰੀ ਦੀ ਜਾਂ ਚਮਚੇ ਦਾ ਤੀਆ ਹਿੱਸਾ ਸਮਝ ਲਓ 1 ਗ੍ਰਾਮ ਜਵੱਤਰੀ, ਉਹ ਮਿਕਸ ਕਰਕੇ ਉਹਦੇ ਵਿੱਚ ਮਿਸ਼ਰੀ ਤੇ ਜਵੱਤਰੀ ਉਹ ਤੁਸੀਂ ਆਪਣੇ ਦੁੱਧ ਨਾਲ ਆਪਣੇ ਲੈ ਸਕਦੇ ਹੈਗੇ। ਫਿਰ ਨਹੀਂ ਤਾਂ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਉਹ ਪੀ ਲਓ ਤੁਸੀਂ 1 ਚਮਚਾ ਆਪਣੇ ਪੀ ਕੇ ਤਾਜ਼ੇ ਪਾਣੀ ਨਾਲ ਤੁਸੀਂ ਉਹ ਆਪਣੇ ਲੈ ਸਕਦੇ ਹੈਗੇ। ਸਰੀਰ ਨਾਲ ਜਿਹੜੇ ਕਹਿੰਦੇ ਤੇ ਪਿੱਠ ਦੇ ਵਿੱਚ ਦਰਦ ਜਿਹਾ ਰਹਿੰਦਾ ਹੈਗਾ ਉਹ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ ਤੇ ਹਲਦੀ। ਸੁੰਡ, ਕਾਲੀ ਮਿਰਚ, ਹਲਦੀ, ਇਹ ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ 1 ਚਮਚਾ ਕੋਸੇ ਪਾਣੀ ਨਾਲ ਆਪਣੇ ਲੈ ਲਿਆ ਕਰੋ। ਜਾਂ ਫਿਰ ਤੁਸੀਂ ਐਲੋਵੀਰੇ ਦਾ ਗੁੱਦਾ ਜਿਹੜਾ ਇਹ ਹੁੰਦਾ ਐਲੋਵੀਰਾ ਉਹਦੇ ਘੀ ਦੇ ਵਿੱਚ ਭੁੰਨ ਕੇ ਉਹ ਤੁਸੀਂ ਅਥਰਾਈਟਸ ਵਾਸਤੇ ਵਧੀਆ ਚੀਜ਼ ਹੈਗੀ ਹੈ। ਜੇ ਤੁਸੀਂ ਆਪਣੇ ਲੱਡੂ ਜੇ ਬਣਾਉਣਾ ਮੰਗਦੇ ਤਾਂ ਆਟੇ ਦੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਉਸ ਤਰ੍ਹਾਂ ਉਹਦੇ ਵਿੱਚ ਤੁਸੀਂ ਐਲੋਵੀਰਾ ਪਾ ਲਓ। 20 ਗ੍ਰਾਮ ਦੇ ਤਕਰੀਬਨ ਛੋਟੇ ਛੋਟੇ ਲੱਡੂ ਜੇ ਬਣਾ ਲਓ, ਉਹ ਖਾ ਲਿਆ ਕਰੋ। ਜੇ ਨਹੀਂ ਐ ਖਾ ਹੁੰਦਾ ਤਾਂ ਪੰਜੀਰੀ ਦੇ ਵਿੱਚ ਤੁਸੀਂ ਪਾ ਕੇ ਲੱਡੂ ਜੇ ਵੱਟ ਲਓ। ਫਿਰ ਇਹਦੇ ਵਿੱਚੋਂ ਤੁਸੀਂ ਪਿੱਠ ਦੇ ਦਰਦ ਵਾਸਤੇ ਲੈ ਸਕਦੇ ਹੈਗੇ 10 ਗ੍ਰਾਮ ਖਸਖਸ ਤੇ 10 ਗ੍ਰਾਮ ਵਿੱਚੋਂ ਕਾਲੀ ਮਿਰਚ। ਇਹ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਦੁੱਧ ਨਾਲ ਆਪਣੇ ਲੈ ਲਿਆ ਕਰੋ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਛੋਲਿਆਂ ਕਿੱਕਰ ਦੇ ਗੋਂਦ ਦੀ ਪੰਜੀਰੀ ਤੁਸੀਂ ਬਣਾ ਲਓ। ਜਿਸ ਤਰ੍ਹਾਂ ਆਪਾਂ ਘਰ ਪੰਜੀਰੀ ਬਣਾਉਂਦੇ ਛੋਲਿਆਂ ਦੇ ਆਟੇ ਦੀ ਬਣਾਉਣੀ ਹੈ, ਪਰ ਬੇਸਨ ਦੀ ਪੰਜੀਰੀ ਬਣਾ ਕੇ ਜਾਂ ਐਂ ਕਰੋ ਤੁਸੀਂ ਪੰਜੀਰੀ ਬਣਾ ਲਓ ਜਿੰਨੀ ਕੁ ਬਣਾਉਣੀ ਹੈ ਜੀ। ਅੱਧਾ ਚਮਚਾ ਵਿੱਚ ਤੁਸੀਂ ਆਪਣੇ ਜਾਂ ਖਾਣ ਲੱਗੇ ਅੱਧਾ ਚਮਚਾ ਆਪਣੇ ਗੋਂਦ ਲੈ ਕੇ ਕਿੱਕਰ ਦਾ ਜਿੰਨਾ ਤੁਸੀਂ ਲੈਣਾ ਉਹਨੂੰ ਘੀ ਭੁੰਨ ਕੇ ਉਹਦੀ ਖਿੱਲਾਂ ਜਿਹੀਆਂ ਬਣ ਜੂਗੀਆਂ। ਫਿਰ ਉਹਨੂੰ ਬਰੀਕ ਕਰਕੇ ਤੁਸੀਂ ਆਪਣੇ ਪਾਊਡਰ ਜਿਹਾ ਬਣਾ ਲਓ। ਜੇ ਪੰਜੀਰੀ ਦੇ ਵਿੱਚ ਤੁਸੀਂ ਅੱਧਾ ਚਮਚਾ ਤੁਸੀਂ ਪਾ ਕੇ ਖਾ ਲਿਆ ਕਰੋ। ਇਹ ਸਾਰਿਆਂ ਤੋਂ ਸੌਖਾ ਤਰੀਕਾ ਹੈਗਾ। ਜਿਹੜੇ ਦਿਲ ਦੀ ਧੜਕਣ ਪੁੱਛਦੇ ਸੀਗੇ ਤੇਜ਼ ਹੁੰਦੀ ਹੈਗੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਜਿਹੜੇ ਅਨਾਰ ਦੇ ਦਰਖਤ ਜਿਹੜੇ ਅਨਾਰ ਦਾ ਦਰਖਤ ਉਹਦੇ 10 ਪੱਤੇ ਤੁਸੀਂ ਤੋੜ ਕੇ ਉਹਦੀ ਚਟਨੀ ਜਿਹੀ ਬਣਾ ਕੇ ਪਾਣੀ ਪਾ ਕੇ ਰੱਖ ਦਿਓ। ਤੁਸੀਂ ਸਵੇਰ ਨੂੰ ਉੱਠ ਕੇ ਤੁਸੀਂ ਛਾਣ ਕੇ ਪਾਣੀ ਉਹ ਤੁਸੀਂ ਉਹਨੇ ਪੀ ਸਕਦੇ ਹੈਗੇ। ਅੱਛਾ, ਫਿਰ ਉਹਨੇ ਤੁਸੀਂ ਗਾਜਰਾਂ ਦੀ ਖੀਰ ਬਣਾ ਕੇ ਖਾ ਲਿਆ ਕਰੋ ਸ਼ੱਕਰ ਪਾ ਕੇ। ਇਹ ਗਲੇ ਥਾਰੇ ਆਪਣੇ ਖੂਨ ਦੀ ਕਮੀ ਵੀ ਪੂਰੀ ਹੋ ਜੂਗੀ, ਗਲੇ ਦਿਲ ਦੀ ਧੜਕਣ ਵੀ ਆਪਣੇ ਠੀਕ ਹੋ ਜੂਗੀ ਥਾਰੇ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ ਹੈਗੇ ਔਲਾ ਪਾਊਡਰ 1 ਚਮਚਾ ਤੇ 1 ਚਮਚਾ ਮਿਸ਼ਰੀ, ਇਹ ਮਿਲਾ ਕੇ ਤੁਸੀਂ ਖਾਣ ਲੱਗ ਜਾਓ। ਨਹੀਂ ਤਾਂ ਆਪਣੇ ਬ੍ਰਹਮੀ ਪਾਊਡਰ ਤੁਸੀਂ ਲੈਣਾ ਹੈਗਾ 20 ਗ੍ਰਾਮ, ਤ੍ਰਿਫਲਾ ਪਾਊਡਰ 60 ਗ੍ਰਾਮ, ਕਾਲੀ ਮਿਰਚਾਂ ਦਾ ਲੈਣੀਆਂ ਹੈਗੀਆਂ 5 ਗ੍ਰਾਮ। ਇਹ ਮਿਕਸ ਕਰਕੇ ਰੱਖ ਦਿਓ। 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਇਹ ਖਾ ਸਕਦੇ ਹੈਗੇ। ਅੱਛਾ, ਫਿਰ ਇਹਦੇ ਵਿੱਚੋਂ ਜੇ ਸਾਰੇ ਫਰਜ਼ ਕਰਿਆ ਦਿਲ ਮੈਂ ਕਈ ਵਾਰੀ ਦਰਦ ਜਿਹਾ ਵੀ ਫੀਲ ਹੁੰਦਾ ਹੈਗਾ, ਉਹਦੇ ਵਿੱਚੋਂ ਤੁਸੀਂ ਉਹਨੇ ਬਿਹੜੇ ਦਾ ਚੂਰਨ 50 ਗ੍ਰਾਮ ਲੈ ਕੇ, ਅਸਗੰਧ ਲੈ ਕੇ 50 ਗ੍ਰਾਮ ਤੇ ਅੱਧਾ ਚਮਚਾ ਤੁਸੀਂ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਮੂੰਹ ਦੇ ਵਿੱਚ ਛਾਲੇ ਜਿਹੇ ਹੋਏ ਗਏ ਪੱਕੇ ਰਹਿੰਦਾ ਮੂੰਹ, ਉਹ ਇੱਕ ਤਾਂ ਟਮਾਟਰ ਖਾਇਆ ਕਰੇ ਜੀ, ਜ਼ਿਆਦਾ ਟਮਾਟਰ ਖਾ ਲਿਆ ਕਰੇ, ਉਹਦੇ ਪੇਟ ਦੇ ਜਿਹੜੇ ਗਰਮੀ ਜੀ ਉਹ ਨਿਕਲ ਜੂਗੀ। ਨਹੀਂ ਤਾਂ ਜੇ ਛਾਲਿਆਂ ਵਾਸਤੇ ਤੁਸੀਂ ਲੈ ਸਕਦੇ ਆ ਕੱਥਾ ਲੈਣਾ ਹੈਗਾ 10 ਗ੍ਰਾਮ, ਜਿਹੜੇ ਪਾਨਾਂ ਦੇ ਵਿੱਚ ਕੱਥਾ ਲਗਾਉਂਦੇ ਹੁੰਦੇ ਉਹ 10 ਗ੍ਰਾਮ ਲੈਣਾ, ਕਲਮੀ ਛੋਟਾ 3 ਗ੍ਰਾਮ, ਉਹ ਉਹਨੇ ਮਿਕਸ ਕਰਕੇ ਤੁਸੀਂ 1 ਚੁਟਕੀ ਆਪਣੇ ਮੂੰਹ ਪਾ ਕੇ ਆਪਣੇ ਰੱਖ ਲਈ। ਫਿਰ ਬਾਹਰ ਭਾਵੇਂ ਥੁੱਕਦੇ ਕਰੋ ਉਹਨੂੰ, ਉਹਦੇ ਨਾਲ ਫਿਰ ਆਪਣੇ ਥਰਾ ਹਟ ਜੂਗਾ। ਜਾਂ ਫਿਰ ਤੁਸੀਂ ਆਪਣੇ ਨਹੀਂ ਤਾਂ 10 ਗ੍ਰਾਮ ਕੱਥਾ ਲੈ ਲਓ, 10 ਗ੍ਰਾਮ ਸੁਪਾਰੀਆਂ ਲੈ ਲਓ, ਉਹਨਾਂ ਨੂੰ ਪੀ ਕੇ ਇਹ ਤੁਸੀਂ ਉਹਨੇ ਮੰਜਨ ਜਿਸ ਤਰ੍ਹਾਂ ਆਪਾਂ ਮੂੰਹ ਮੰਜਨ ਜਿਹਾ ਕਰਦੇ ਹੁੰਦੇ ਵਿੱਚ ਨਾਲ ਉਹ ਕਰ ਲਓ। ਗਲੇ ਦੇ ਨਾਲ ਤਾਂ ਛਾਲੇ ਵੀ ਹਟ ਜਾਂਦੇ ਆ, ਗਲੇ ਜੇ ਦੰਦ ਹਿੱਲਦੇ ਹੋਵੇ, ਦੰਦਾਂ ਵਾਸਤੇ ਖੂਨ ਆਉਂਦਾ ਹੋਵੇ, ਇਹ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਆਪਣੇ ਗੁਲਾਬ ਦੇ ਫੁੱਲ ਲੈ ਕੇ ਪਾਣੀ ਉਬਾਲ ਕੇ ਉਹਦੀਆਂ ਕੋਲੀਆਂ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਇਸਬਗੋਲ ਨੂੰ ਪਾਣੀ ਉਬਾਲ ਕੇ ਪਤਲਾ ਕਰਕੇ ਉਹਦੀ ਕੋਲੀਆਂ ਕਰ ਸਕਦੇ ਹੈਗੇ। ਫਿਰ ਮਲੱਠੀ ਦਾ ਚੂਰਨ ਜਿਹੜਾ ਹੁੰਦਾ ਉਹ ਸ਼ਹਿਦ ਪਾ ਕੇ ਤੁਸੀਂ ਉਹ ਚੱਟ ਸਕਦੇ ਹੈਗੇ। ਨਹੀਂ ਤਾਂ ਐਂ ਕਰੋ ਤੁਸੀਂ ਸੁਹਾਗੇ ਦੀ ਜਿਹੜਾ ਖਿੱਲ ਕਰ ਲੈਣੀ ਹੈਗੀ, ਖਿੱਲ ਕਰਕੇ ਉਹਦੇ ਗਲੈਸਰੀਨ ਲੈ ਲੈਣੀ ਹੈਗੀ ਥੋੜ੍ਹੀ ਜਿਹੀ 1 ਸ਼ੀਸ਼ੀ ਉਹਦੇ ਵਿੱਚ ਉਹਨਾਂ ਕੁ ਸੁਹਾਗੇ ਦੇ ਖਿੱਲ ਪੈਣੀ ਹੈ ਵੀ ਰੰਗ ਚਿੱਟਾ ਜਿਹਾ ਹੋ ਜਾਵੇ ਉਹਦਾ, ਉਹ ਫਿਰ ਤੁਸੀਂ ਘਿਓ ਟਿੱਪ ਨਾਲ ਉਹ ਲਗਾ ਸਕਦੇ। ਨਹੀਂ ਤਾਂ ਅੱਧਾ ਚਮਚਾ ਮੂੰਹ ਪਾ ਕੇ ਮੂੰਹ ਘੁਮਾਈ ਚੱਲੋ 1-2 ਮਿੰਟ ਬਾਅਦ ਉਹ ਤੁਸੀਂ ਆਪਣੇ ਬਾਹਰ ਕੱਢ ਦਿਓ। ਉਹਦੇ ਬਾਅਦ ਇਹਦੇ ਨਾਲ ਵੀ ਛੱਲੇ ਸਾਰੇ ਹਟ ਜਾਂਦੇ। ਨਹੀਂ ਜੇ ਤੁਹਾਨੂੰ ਸੁਹਾਗਾ ਮਿਲਦਾ ਤਾਂ ਤੁਸੀਂ ਬੋਰਿਕ ਐਸਿਡ ਇਹ ਡਰੱਗ ਸਟੋਰ 'ਚੋਂ ਮਿਲੂਗਾ ਜੀ, ਚਿੱਟਾ ਜਿਹਾ ਪਾਊਡਰ ਹੁੰਦਾ ਹੈ ਜਿਸ ਤਰ੍ਹਾਂ ਕੋਰਨ ਸਟਾਰਚ ਹੁੰਦਾ ਉਸ ਤਰ੍ਹਾਂ ਹੀ ਹੁੰਦਾ ਹੈ। ਉਹ ਵੀ ਗਲੀਸਰੀਨ ਦੇ ਵਿੱਚੋਂ ਤੁਸੀਂ ਉਨਾ ਕੇ ਪਾਉਣਾ ਹੈਗਾ ਜਿੰਨਾ ਕੁ ਰੰਗ ਉਹਦਾ ਚਿੱਟਾ ਜਿਹਾ ਜੇ ਦੁੱਧ ਵਾਂਗੂ, ਉਹ ਤੁਸੀਂ ਘਿਓ ਟਿੱਪ ਨਾਲ ਮੂੰਹ ਦੇ ਛਾਲਿਆਂ ਤੇ ਜੀਭ ਤੇ ਸਾਰੇ ਲਗਾ ਕੇ ਪਾਣੀ ਤੁਸੀਂ ਬਾਹਰ ਕੱਢ ਦੇਣਾ, ਉਹ ਵੀ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਗੁਦਾ ਦੇ ਵਿੱਚੋਂ ਟੱਟੀ ਵਾਲੀ ਜਗ੍ਹਾ ਤੇ ਦਰਦ ਜਿਹਾ ਰਹਿੰਦਾ ਹੈਗਾ ਉਹਨਾਂ ਦੇ, ਉਹ ਤੁਸੀਂ 1.5 ਚਮਚਾ ਲੈਣਾ ਹੈਗਾ ਜੀਰੇ ਦਾ, 1.5 ਚਮਚਾ ਮਿਸ਼ਰੀ ਦਾ, ਇਹ ਸਵੇਰ ਸਾਂਝ ਖਾਣਾ ਹੈਗਾ ਜੀ। ਜਾਂ ਫਿਰ ਤੁਸੀਂ ਐਂ ਕਰੋ ਜੀਰੇ ਦੇ ਆਪਣਾ ਜੀਰੇ ਨੂੰ ਬਰੀਕ ਪਾਊਡਰ ਜਿਹਾ ਬਣਾ ਕੇ ਚੰਗੀ ਤਰ੍ਹਾਂ ਕਪੜ ਛਾਣ ਕਰ ਦੇਣਾ ਇਹਨੂੰ,
ਫਿਰ ਪਾਣੀ ਦੇ ਵਿੱਚ ਮੈਂ ਘੋਲ ਕੇ ਉਹਦਾ ਪੇਸਟ ਜਿਹਾ ਬਣਾ ਲੈਣਾ ਐਨ ਪਤਲਾ ਜਿਹਾ। ਉਹ ਤੁਸੀਂ ਉਂਗਲੀ ਨਾਲ ਜਾਂ ਆਪਣੇ ਖੰਭੇ ਨਾਲ ਗੁਦਾ ਦੇ ਵਿੱਚ ਲਗਾਉਣਾ ਹੈਗਾ ਜੀ। ਇਹਦਾ ਦੱਸ ਨਹੀਂ ਤਾਂ ਤੁਸੀਂ ਐਂ ਕਰੋ, ਤਾਰੇ ਮੀਰੇ ਦਾ ਤੇਲ 20 ਗ੍ਰਾਮ ਲੈਣਾ ਹੈਗਾ, ਗਲੈਸਰੀਨ ਵਿੱਚ ਪਾਣੀ ਹੈਗੀ 10 ਗ੍ਰਾਮ। ਤਾਰੇ ਮੀਰੇ ਦਾ ਤੇਲ ਦੁੱਗਣਾ ਲੈਣਾ ਹੈਗਾ, ਜੇ 2 ਚਮਚੇ ਤੁਸੀਂ ਉਹ ਲੈ ਲਓ, 1 ਚਮਚਾ ਗਲੈਸਰੀਨ ਦਾ ਪਾ ਕੇ ਇਹ ਸ਼ੀਸ਼ੀ ਮੈਂ ਪਾ ਕੇ ਇਹਨੂੰ ਉਂਗਲੀ ਨਾਲ ਗੁਦਾ ਦੇ ਵਿੱਚ ਲਗਾ ਲਓ ਤੁਸੀਂ। ਉਹਦੇ ਨਾਲ ਆਪਣੇ ਠੀਕ ਹੋ ਜੂਗਾ ਦਰਦ ਜਿਹੜਾ ਹੁੰਦਾ। ਇਹਦੇ ਨਾਲ ਤਾਂ ਜਿਹੜੇ ਮੌਕੇ ਹੁੰਦੇ ਬਾਈ ਚਾਂਸ ਬਵਾਸੀਰ ਦੇ, ਉਹ ਵੀ ਠੀਕ ਕਰ ਦਿੰਦਾ ਜੀ। ਅੱਛਾ, ਫਿਰ ਤੁਸੀਂ ਉਹ ਲੈ ਸਕਦੇ ਹੈਗੇ ਇਹਦੇ ਵਿੱਚ ਦਹੀਂ ਦੀ ਲੱਸੀ ਤੁਸੀਂ, ਜਾਂ ਦਹੀਂ ਦੇ ਵਿੱਚ 1 ਚਮਚਾ ਅਜਵਾਇਣ ਦਾ ਤੇ 1 ਚੁਟਕੀ ਸਿੰਧਾ ਨੂਣ ਦੀ, ਇਹ ਪਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਨਿੰਬ ਦੇ 12 ਬੀਜ ਤੁਸੀਂ ਨਿੰਬ ਦੇ ਲੈਣੇ ਹੈਗੇ, ਇੱਥੇ ਮਿਲ ਜਾਂਦੇ ਜੀ ਨਿੰਬ ਦੇ ਬੀਜ ਸਟੋਰਾਂ 'ਚ। ਮੈਂ ਆਪ ਦੇਖੇ, ਮੈਂ ਆਪ ਖਰੀਦ ਕੇ ਲਿਆਇਆ ਸੀਗਾ। 12 ਬੀਜ ਉਹਦੇ ਲੈ ਲੈਣੇ ਹੈਗੇ ਨਿੰਬ ਦੇ, ਤੇ ਗੁੜ ਥੋੜ੍ਹਾ ਜਿਹਾ, ਉਹ ਖਾ ਕੇ ਉਹਨੇ ਉੱਪਰ ਤੇ ਦੁੱਧ ਪੀ ਲਓ ਤੁਸੀਂ। ਅੱਛਾ, ਅੱਗੇ ਪੁੱਛਦੇ ਸੋਰਾਇਸਿਸ ਵਾਸਤੇ, ਜਿਹੜੇ ਆਪਣੇ ਸਕਿਨ ਦੇ ਉੱਤੇ ਚਿੱਟੇ ਦਾਗ ਜਿਹੇ ਪੈ ਜਾਂਦੇ ਇਸ ਸਾਹਮਣੇ ਗੋਲ ਗੋਲ ਜੇ ਵਟਐਵਰ ਜਿਸ ਜਾਂ ਖੁਰਚਦੇ ਉਹਨਾਂ ਨੂੰ ਐ ਕਰ ਜੀ ਵਾਂਗੂ ਆਪਣੇ ਝੜਦੇ, ਉਹ ਸੋਰਾਇਸਿਸ ਹੁੰਦਾ ਜੀ। ਉਹ ਤੁਸੀਂ ਇਹ ਬਹੁਤ ਵਧੀਆ ਇਲਾਜ ਹੈਗਾ। ਇਹ ਅੱਧਾ ਗਲਾਸ ਤੁਸੀਂ ਪਾਣੀ ਦਾ ਲੈ ਲੈਣਾ ਹੈਗਾ, 1 ਆਪਣੇ ਚਮਚਾ ਤੁਸੀਂ ਕੁਟਕੀ, 1 ਚਮਚਾ ਸ਼ਹਿਦ, ਇਹ 2 ਚੀਜ਼ਾਂ ਨੂੰ 1 ਗਲਾਸ ਪਾਣੀ ਦੇ ਵਿੱਚ ਪਾ ਕੇ ਰਾਤ ਨੂੰ ਭਿਓ ਕੇ ਰੱਖ ਦੇਣਾ ਹੈਗਾ। ਇਹ ਸਵੇਰ ਨੂੰ ਉਹ ਨਿਤਰਿਆ ਪਾਣੀ ਹੈ ਜਿਹੜਾ, ਉਹ ਤੁਸੀਂ ਉਹਨੇ ਪੀ ਲੈਣਾ ਹੈਗਾ। ਬਾਕੀ ਜੇ ਥੱਲੇ ਬੈਠੀ ਵੀ ਦਵਾਈ ਆਏਗੀ ਉਹਦੇ ਵਿੱਚ ਤੁਸੀਂ ਫਿਰ ਪਾਣੀ ਪਾ ਕੇ ਰੱਖ ਦੇਣਾ ਹੈਗਾ। ਜਿੰਨਾ ਤੁਸੀਂ ਪਾਣੀ ਪੀਣਾ 1 ਗਲਾਸ, ਉਹ ਅਗਲੇ ਦਿਨ ਤੁਸੀਂ ਫਿਰ ਪੀ ਲੈਣਾ ਹੈਗਾ। ਇਹ 2 ਦਿਨ ਦਵਾਈ ਤੁਸੀਂ ਯੂਜ਼ ਕਰਨੀ ਹੈਗੀ, ਉਹਦੇ ਬਾਅਦ ਫਿਰ ਤੁਸੀਂ ਆਪਣੇ ਨਵੀਂ ਦਵਾਈ ਤੇ ਨਵਾਂ ਪਾਣੀ ਇਹ ਪਾ ਕੇ ਕਰੋ। ਇਹ ਆਪਣੇ ਠੀਕ ਕਰ ਦਿੰਦਾ ਇਸ ਰਾਇਸ ਨੂੰ। ਜਾਂ ਫਿਰ ਇਹਦੇ ਵਾਸਤੇ ਤੁਸੀਂ ਇਹ ਵੀ ਯੂਜ਼ ਕਰ ਲਓ, ਨਾਲੇ ਤੁਸੀਂ ਇਹ ਯੂਜ਼ ਕਰ ਸਕਦੇ ਹੈਗੇ, ਜਾਮਣਾ ਦਾ ਸਿਰਕਾ ਲੈ ਲੈਣਾ, ਮਹਿੰਦੀ ਦੇ ਪੱਤੇ ਇਹ ਰਗੜ ਕੇ ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਇਹਦੇ ਉੱਤੇ। ਫਿਰ ਜਿਹੜੇ ਆਪਣੇ ਅਨਾਰ ਦੇ ਪੱਤੇ ਹੁੰਦੇ, ਅਨਾਰ ਦੇ ਦਰਖਤ ਦੇ ਪੱਤੇ, ਉਹਨਾਂ ਨੂੰ ਸੁਕਾ ਕੇ ਉਹਨਾਂ ਦਾ ਚੂਰਨ ਬਣਾ ਲਓ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਪੀਣਾ ਹੈਗਾ ਜੀ, ਖਾਣਾ ਹੈਗਾ। ਜਾਂ ਫਿਰ ਜਿਹੜਾ ਕੱਚੇ ਪਪੀਤੇ ਹੁੰਦੇ ਜੀ, ਸਾਰੇ ਇੱਥੇ ਨੇੜੇ ਪਪੀਤਿਆਂ ਦਾ ਘਰ ਕਈ ਵਾਰੀ ਦਰਖਤ ਲੱਗੇ ਹੋਏ ਹੁੰਦੇ ਪੌਦੇ, ਤੇ ਉਹਨਾਂ ਨੂੰ ਜਦ ਤੋੜਦੇ ਆਪਾਂ ਕੱਚਾ ਦਾ ਉਹਨਾਂ ਦੇ ਵਿੱਚੋਂ ਦੁੱਧ ਜਿਹਾ ਨਿਕਲਦਾ ਹੈਗਾ ਚਿੱਟਾ ਜਿਹਾ, ਉਹ ਦੁੱਧ ਤੁਸੀਂ ਲਗਾਓ ਉਹਦੇ ਉੱਤੇ, ਉਹ ਵੀ ਆਪਣੇ ਠੀਕ ਕਰ ਦਿੰਦਾ ਜੀ। ਜਾਂ ਫਿਰ ਜੇ ਤੁਹਾਨੂੰ ਵੀਟ ਆਇਲ ਮਿਲਦਾ ਹੈਗਾ, ਕਣਕ ਦਾ ਤੇਲ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਉੱਤੇ। ਜਿਹੜੇ ਕਹਿੰਦੇ ਸੀਗੇ ਆਪਣੇ 1 ਮਿੰਟ ਜੀ, ਜਾਂ ਨਹੀਂ ਤਾਂ ਫਿਰ ਇਹਦੇ ਉੱਤੇ ਤੁਸੀਂ ਹੋਰ ਨਹੀਂ ਕੁਛ ਤਾਂ ਆਪਣੇ ਲਗਾ ਸਕਦੇ ਹੈਗੇ, ਹਲਦੀ 1 ਚਮਚਾ ਤੇ 1 ਚਮਚਾ ਬੇਸਨ ਤੇ ਵਿੱਚੋਂ ਥੋੜ੍ਹਾ ਜਿਹਾ ਘੀ ਜਿਹਾ ਪਾ ਕੇ ਮਾੜਾ ਜਿਹਾ, ਜਾਂ ਵੈਸਲੀਨ ਦੇ ਵਿੱਚੋਂ ਮਿਕਸ ਕਰਕੇ ਉਹ ਲਗਾ ਕੇ ਦੇਖ ਲਓ, ਇਹਦੇ ਨਾਲ ਵੀ ਖੁਸ਼ਕੀ ਜੀ ਦੂਰ ਹੋ ਜੂਗੀ ਜੀ ਸੋਰਾਇਸਿਸ ਦੀ। ਜਿਹੜੇ ਹੱਥਾਂ ਪੈਰਾਂ ਨਾਲ ਜਲਨ ਕਹਿੰਦੇ ਸੀਗੇ ਹੁੰਦੀ ਹੈਗੀ, ਉਹ ਤਾਂ ਆਪਣੇ ਸੌਂਫ, ਧਨੀਆ ਤੇ ਮਿਸ਼ਰੀ ਇਹ ਬਰਾਬਰ ਲੈ ਕੇ 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੇ। ਫਿਰ ਤੁਸੀਂ ਸੇਕ ਜਿਹਾ ਜਿਹਨਾਂ ਨਿਕਲਦਾ ਹੱਥਾਂ ਪੈਰਾਂ 'ਚ, ਔਲੇ ਦਾ ਮੁਰੱਬਾ ਤੁਸੀਂ ਉਹ ਖਾ ਸਕਦੇ ਹੈਗੇ, ਜਾਂ ਔਲੇ ਦਾ ਜੂਸ ਪੀ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ, ਇਹ ਸਾਰੀਆਂ ਠੰਡੀਆਂ ਚੀਜ਼ਾਂ ਹੁੰਦੀਆਂ ਜੀ। ਫਿਰ ਸ਼ਤਾਵਰ ਤੇ ਮਿਸ਼ਰੀ ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ। ਫਿਰ ਨਹੀਂ ਤਾਂ 2-3 ਆਲੂ ਬੁਖਾਰੇ ਜਿਹੜੇ ਪਲਮ ਹੁੰਦੇ, ਸੁੱਕੇ ਵੇ ਪਲਮ ਹੁੰਦੇ ਭਾਵੇਂ ਉਹ ਤੇ 1 ਚਮਚਾ ਇਮਲੀ ਦੀ, ਜਿਸ ਆਪਾਂ ਘਰ ਚਟਨੀ ਬਣਾਉਂਦੇ, ਉਹ ਰਾਤ ਨੂੰ ਪਾਣੀ ਮੈਂ ਭਿਓ ਕੇ ਰੱਖ ਦੇਣੇ, ਸਵੇਰ ਨੂੰ ਇਹਨੂੰ ਮਸਲ ਕੇ ਉਹ ਤੁਸੀਂ ਆਪਣੇ ਪੀਲੇ ਕਰੋ। ਇਹ ਵੀ ਗਰਮੀ ਨੂੰ ਦੂਰ ਕਰਨ ਵਾਲੀ ਵਧੀਆ ਚੀਜ਼ ਹੈ, ਕਦੇ ਹਾਜ਼ਮਾ ਹੁਜਮਾ ਠੀਕ ਰਹੂਗਾ, ਸਾਰਾ ਗੁੱਡ ਚੀਜ਼ ਹੈਗੀ ਇਹਦੇ ਨਾਲ। ਜਿਹੜੇ ਕਹਿੰਦੇ ਸਰਕੂਲੇਸ਼ਨ ਨਹੀਂ ਹੁੰਦੀ ਪੈਰਾਂ 'ਚ, ਵੀ ਸੁੰਨ ਜਿਹੇ ਰਹਿੰਦੇ ਹੈਗੇ ਹੱਥ ਪੈਰ, ਉਹ ਤਿਲਾਂ ਦੇ ਤੇਲ ਦੇ ਵਿੱਚ ਨੂਣ ਪਾ ਕੇ ਉਹਦੀ ਆਪਣੇ ਤੁਸੀਂ ਮਾਲਿਸ਼ ਕਰੇ ਜੀ ਉਹਦੇ ਨਾਲ। ਨਹੀਂ ਤਾਂ ਸਰੋਂ ਦੇ ਤੇਲ ਸਿੰਧਾ ਨੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਜੇ ਸਾਨੂੰ ਇੱਥੇ ਮਿਲਦੀ ਹੈਗੀ ਕੋਈ ਸਟੋਰਾਂ 'ਚੋਂ, ਪਿੱਪਲਾ ਮੂਲ 20 ਗ੍ਰਾਮ ਲੈਣੀ ਹੈਗੀ, ਚੌਪ ਚੀਨੀ ਲੈਣੀ ਹੈਗੀ 100 ਗ੍ਰਾਮ, ਤੇ ਸਿੰਧਾ ਨੂਣ 30 ਗ੍ਰਾਮ, ਇਹ ਸਾਰੀਆਂ ਮਿਕਸ ਕਰਕੇ ਤੁਸੀਂ 1 ਚਮਚਾ ਸਵੇਰ ਨੂੰ ਖਾ ਲਿਆ ਕਰੋ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤੁਲਸੀ ਦਾ ਰਸ ਯੂਜ਼ ਕਰ ਸਕਦੇ ਹੈਗੇ, 2 ਚਮਚਾ ਤੁਲਸੀ ਦਾ ਰਸ, 1 ਚਮਚਾ ਸੁੰਡ ਜਾਂ ਅੱਧਾ ਚਮਚਾ ਸੁੰਡ, ਜੇ ਬਾਹਲੀ ਗਰਮੀ ਤੁਸੀਂ ਫੀਲ ਕਰਦੇ ਨਾ ਤਾਂ ਅੱਧਾ ਚਮਚਾ ਤੁਸੀਂ ਲਸਣ ਦਾ ਰਸ, ਇਹ ਪਾਣੀ ਨਾਲ ਘੋਲ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਨਹੀਂ ਤਾਂ ਫਿਰ ਸੁੰਡ ਮਿਲ ਲੈਣੀ ਹੈਗੀ, ਤੇ 1 ਦਵਾਈ ਹੈਗੀ ਅਗਰ, ਤੇ ਬਰਾਬਰ ਆਪਣੇ ਤੁਸੀਂ ਲੈਣੀਆਂ ਹੈਗੀਆਂ। ਇਹਦਾ 1 ਚਮਚੇ ਦਾ ਕਾੜਾ ਚਾਹ ਜੀ ਬਣਾ ਕੇ ਤੁਸੀਂ ਆਪਣੇ ਰੋਜ਼ ਪੀ ਲਿਆ ਕਰੋ ਇਹਦੇ ਨਾਲ। ਜੇ ਕੋਈ ਇੰਡੀਆ ਭਾਈ ਹੈਗਾ ਇਹਦਾ, ਤਾਂ ਜਿਹੜੀ ਨਿੰਬ ਦੇ ਦਰਖਤ ਦੇ ਛਿਲਕ ਬਾਰਕ ਹੁੰਦੀ ਹੈ ਉੱਪਰ ਛਿਲਕਾ, ਉਹ ਤੁਸੀਂ ਆਪਣੇ ਪਾਣੀ ਵਾਂ ਘੋਟ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਮਾਲਿਸ਼ ਕਰੋ, ਉਹਦੇ ਨਾਲ ਵੀ ਆਪਣੇ ਜਿਹੜੇ ਅੰਗ ਸੁੰਨ ਹੁੰਦੇ ਉਹ ਠੀਕ ਹੋ ਜਾਂਦੇ। ਜਾਂ ਫਿਰ ਅਸਗੰਧ ਵੀ ਇਹਦੇ ਵਿੱਚ ਠੀਕ ਰਹੂਗੀ, 1 ਚਮਚਾ ਅਸਗੰਧ ਦਾ
1 ਚਮਚਾ ਤੁਸੀਂ ਦੇਸੀ ਘੀ ਦਾ ਇਹ ਮਿਕਸ ਕਰਕੇ ਆਪਣੇ ਖਾ ਲਿਆ ਕਰੋ। ਖੁਸ਼ਕ ਹੁੰਦੀ ਇਸ ਗੱਲ ਤਾਂ ਦੇਸੀ ਘੀ ਦੱਸਿਆ ਜੀ ਇਹ ਆਪਣੇ ਲੈ ਸਕਦੇ। ਨਹੀਂ ਤਾਂ ਅਦਰਕ ਦਾ ਰਸ 1 ਚਮਚਾ ਲੈ ਕੇ 1 ਚਮਚਾ ਲਸਣ ਦਾ ਰਸ ਲੈ ਕੇ ਉਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਦੇ ਉੱਤੇ, ਤਾਂ ਵੀ ਆਪਣੇ ਸਰਕੂਲੇਸ਼ਨ ਸਾਰੀ ਠੀਕ ਹੋ ਜੂਗੀ। ਅੱਗੇ ਭਗੰਦਰ ਕਹਿੰਦੇ ਸੀਗੇ ਜੀ, ਭਗੰਦਰ ਇਹਦੇ ਵਿੱਚ ਕੇਲੇ ਨੂੰ ਇੱਕ ਚੀਰ ਕੇ ਉਹਦੇ ਵਿੱਚੋਂ ਇੱਕ ਛੋਲੇ ਦੇ ਦਾਣੇ ਜੀ ਨਾਲ ਖਾਣੇ ਵਾਲਾ ਕਪੂਰ ਹੁੰਦਾ, ਉਹ ਤੁਸੀਂ ਮਿਕਸ ਕਰਕੇ ਉਹ ਖਾ ਲਿਆ ਕਰੋ ਜੀ। ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨਹੀਂ ਤਾਂ ਤੁਸੀਂ ਔਡਰ ਦੇ ਕੇ ਨਰਸਿੰਘ ਚੂਰਨ ਹੈ ਜੀ ਨਾਂ ਦਾ, ਨਰਸਿੰਘ ਚੂਰਨ, ਉਹ 1 ਚਮਚਾ ਇਹ ਤੇ 1 ਚਮਚਾ ਸ਼ਹਿਦ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਜੇ ਤੁਹਾਨੂੰ ਉੱਥੇ ਬਣਿਆ ਬਣਾਇਆ ਕਈ ਵਾਰੀ ਜੇ ਜਾਮ ਜਾ ਹੁੰਦਾ ਉੱਥੇ ਤੁਹਾਨੂੰ ਮਿਲ ਜਾਵੇ ਇਹਦਾ, ਉਹ ਤੁਸੀਂ 1 ਚਮਚਾ ਖਾਣਾ ਹੈਗਾ ਜਾਮ ਦਾ। 10 ਗ੍ਰਾਮ 1 ਚਮਚੇ ਨਾਲ 10 ਗ੍ਰਾਮ ਬਣ ਜਾਂਦੇ ਜਾਮ ਜਿਹਦੇ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਪਾਊਡਰ ਹੈ ਤਾਂ ਤੁਸੀਂ ਆਪਣੇ ਭਾਵੇਂ ਸ਼ਹਿਦ ਨਾਲ ਮਿਲਾ ਕੇ ਤੁਸੀਂ ਆਪਣੇ, ਜੇ ਪਾਊਡਰ ਹੈਗਾ ਸ਼ਹਿਦ ਨਾਲ ਮਿਲਾ ਕੇ ਵੀ ਖਾ ਸਕਦੇ ਹੈਗੇ ਤੁਸੀਂ। ਇਹਦੇ ਨਾਲ ਫਿਰ ਤੁਸੀਂ ਲੈ ਹੋਰ ਹੈਗਾ ਇਹਦਾ ਇਲਾਜ ਇੱਕ ਬਾਇਬਡਿੰਗ, ਤ੍ਰਿਫਲਾ, ਮੈਸੀਆ, ਗੁੱਗਲ, ਇਹ 1 ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ ਇਹ। ਫਿਰ ਇਹਦੇ ਆਪਣੇ ਇਹਦੀ ਚਾਹ ਜੀ ਬਣਾ ਕੇ ਪੀਣੀ ਹੈ, ਚਮਚਾ 1.5 ਚਮਚਾ ਪਾਣੀ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਉਹਨੇ ਪੀ ਲਿਆ ਕਰੋ, ਇਹ ਵੀ ਠੀਕ ਰਹਿੰਦਾ ਹੈਗਾ ਜੀ ਇਹਦੇ ਵਾਸਤੇ। ਇੱਕ ਹੋਮੋਪੈਥਿਕ ਇਲਾਜ ਹੈਗਾ ਜੀ, ਤੇ ਇਹਦਾ ਹੋਮੋਪੈਥਿਕ ਹੈਗਾ ਨਕਸ ਵੋਮਿਕਾ 30 ਵੀ ਲੈਣੀ ਹੈਗੀ ਜੀ, ਜਿਵੇਂ 30 ਲਿਖਿਆ ਹੋਵੇ, ਉਹਦੇ 1 ਬੂੰਦ ਰਾਤ ਨੂੰ ਲੈਣੀ ਹੈ ਜੀ, 1 ਬੂੰਦ, ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ। ਜਾਂ ਫਿਰ ਤੁਸੀਂ ਆਪਣੇ ਜਿਹੜੀ ਸਲਫਰ ਹੁੰਦੀ ਹੈਗੀ, ਇਹ ਵੀ ਹੋਮੋਪੈਥਿਕ ਦੀ ਹੋਏਗੀ ਸਲਫਰ, ਇਹ ਲੈਣੀ ਹੈਗੀ 200 ਦੀ, ਇਹਦੀ 1 ਬੂੰਦ 1 ਲੈਣੀ ਹੈਗੀ ਜੀ, ਵੀ ਇੱਕ ਦਿਨ ਛੱਡ ਕੇ 1 ਬੂੰਦ, ਇਹ ਤੁਸੀਂ ਲੈ ਸਕਦੇ ਹੈਗੇ। ਇੱਕ ਹੋਰ ਦਵਾਈ ਹੈਗੀ ਇਹਦੇ ਵਾਸਤੇ ਹੀ, ਅੰਮ੍ਰਿਤਾ ਗੁੱਗਲ ਲੈ ਸਕਦੇ ਹੈਗੇ ਤੁਸੀਂ ਇਹਦੇ ਵਾਸਤੇ, ਅੰਮ੍ਰਿਤਾ ਗੁੱਗਲ, ਇਹ ਤੁਸੀਂ ਆਪਣੇ ਗੋਲੀਆਂ ਹੈਗੀਆਂ, ਇਹ 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ, ਇਹ ਵੀ ਫਾਇਦਾ ਕਰਦੀ ਹੈਗੀ। ਤੇ ਸਫਾਈ ਦਾ ਜ਼ਿਆਦਾ ਧਿਆਨ ਰੱਖਣਾ ਹੈਗਾ, ਡਿਟੋਲ ਦੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ, ਜਾਂ ਨਿੰਬ ਦੇ ਪੱਤੇ ਪਾਣੀ ਉਬਾਲ ਕੇ ਉਹਦੇ ਨਾਲ ਜਗ੍ਹਾ ਧੋ ਲਿਆ ਕਰੋ ਤੁਸੀਂ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਜ਼ਿਆਦਾ ਗਰਮ ਮਸਾਲੇ ਵਾਲੀ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ, ਇਹਦੇ ਵਿੱਚੋਂ ਖਿਚੜੀ, ਦਹੀਂ, ਫਲਾਂ ਦਾ ਜੂਸ, ਇਹੋ ਜਿਹੀਆਂ ਚੀਜ਼ਾਂ ਯੂਜ਼ ਕਰੋ ਇਹਦੇ ਵਿੱਚੋਂ ਜ਼ਿਆਦਾ। ਜਾਂ ਫਿਰ ਚੌਪ, ਚੀਨੀ ਤੇ ਕੁਜਾ ਮਿਸ਼ਰੀ, ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਦੁਪਹਿਰ ਨੂੰ, 1 ਸ਼ਾਮ ਨੂੰ, ਇਹ ਖਾ ਸਕਦੇ ਹੈਗੇ ਤੁਸੀਂ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਲਓ ਤੁਸੀਂ ਗੋਰਖ ਮੁੰਡੀ, ਇਹ ਵੀ ਵਧੀਆ ਚੀਜ਼ ਹੈਗੀ ਜੀ ਇਹਦੇ ਵਾਸਤੇ, ਗੋਰਖ ਮੁੰਡੀ, ਉਹਦਾ ਚੂਰਨ ਤੁਸੀਂ ਲੈਣਾ ਨਾ, ਇਹ ਆਪਣੇ ਸਵੇਰ ਰਾਤ ਨੂੰ 1 ਗਲਾਸ 'ਚ ਪਾਣੀ ਪਾ ਕੇ ਰੱਖ ਦੇਣਾ ਹੈਗਾ, ਬਾਸੀ 1 ਚਮਚਾ ਤੁਸੀਂ ਸਵੇਰ ਨੂੰ ਉੱਠ ਕੇ ਬਾਸੀ ਪਾਣੀ ਨਾਲ ਲੈਣਾ ਹੈਗਾ ਜੀ, ਇਹਦੇ ਨਾਲ ਵੀ ਭਗੰਦਰ ਨੂੰ ਬਹੁਤ ਫਰਕ ਪਊਗਾ ਜੀ। ਜਿਹੜੇ ਕਹਿੰਦੇ ਤੇ ਬਦਬੂ ਜੀ ਆਉਂਦੀ ਰਹਿੰਦੀ ਹੈਗੇ ਮੇਰੇ ਮੂੰਹ 'ਚੋਂ, ਗਲ 'ਚੋਂ, ਉਹ ਹਮਨੇ ਜਾਂ ਤਾਂ ਤੁਸੀਂ ਤੇਜ਼ ਪੱਤੇ ਜਿਹੜੇ ਹੁੰਦੇ ਉਹ 1-2 ਪੱਤਾ ਮੂੰਹ ਪਾ ਕੇ ਉਹਦਾ ਮੂੰਹ ਹੌਲੀ ਹੌਲੀ ਚੱਬ ਕੇ ਉਹਦਾ ਰਸ ਜਿਹਾ ਚੂਸ ਲਿਆ ਕਰੋ, ਇਹਦੇ ਨਾਲ ਠੀਕ ਰਹੂਗੀ ਤੁਹਾਨੂੰ। ਜਾਂ ਤੁਸੀਂ ਆਪਣੇ ਥੋੜ੍ਹਾ ਜਿਹਾ ਸਿੰਧਾ ਲੂਣ ਪਾ ਲੈਣਾ ਹੈਗਾ ਪਾਣੀ ਦੇ ਵਿੱਚ, ਉਹਦੀਆਂ ਕੁਰਲੀਆਂ ਕਰ ਲਏ, ਗਰਾਰੇ ਜਿਸ ਤਰ੍ਹਾਂ ਕਰਦੇ ਹੁੰਦੇ, ਉਹ ਕਰ ਲਿਆ ਕਰੋ, ਉਹਦੇ ਨਾਲ ਵੀ ਠੀਕ ਰਹੂਗੀ ਤੁਹਾਨੂੰ। ਜਾਂ ਤੁਸੀਂ ਮੁਲੱਠੀ ਆਪਣੇ ਚੂਸ ਸਕਦੇ ਹੈਗੇ, ਅਦਰਕ ਦੀ ਗੱਠੀ ਮੂੰਹ ਪਾ ਕੇ ਚੂਸ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਰੋਟੀ ਖਾਣੇ ਤੋਂ ਬਾਅਦ ਤੁਸੀਂ ਸੌਂਫ ਜੀ ਖਾ ਲਿਆ ਕਰੋ, ਇਹ ਬਹੁਤ ਵਧੀਆ ਚੀਜ਼ ਹੈ ਜੀ। ਉਹਨੂੰ ਘਰੇ ਕਹਿੰਦੇ ਸੀ ਉਹਨੂੰ ਐਸੀਡਿਟੀ ਕਰਕੇ ਹੀ ਹੁੰਦਾ, ਉਹ ਫੀਲ ਹੁੰਦਾ ਹੈਗਾ। ਸੌਂਫ ਖਾ ਲਿਆ ਆਪਣੇ, ਜਦੋਂ ਖਾ ਕੇ ਹਟਦੇ, ਜਾਂ ਉਹ ਵੀ 1 ਚਮਚਾ 2 ਚਮਚੇ ਸੌਂਫ ਦੇ ਰੋਜ਼ ਖਾ ਲਿਆ ਕਰੇ, 1 ਚਮਚਾ ਮੂੰਹ ਪਾ ਕੇ ਹੌਲੀ ਹੌਲੀ ਚੱਬੀ ਗਏ, ਰਸ ਜਾ ਚਲੇ ਜਾਇਆ ਕਰੂਗਾ ਉਹਨਾਂ ਦੇ ਅੰਦਰ। ਗਲੇ ਤਾਂ ਐਸੀਡਿਟੀ ਵਾਸਤੇ, ਹਾਜ਼ਮੇ ਵਾਸਤੇ ਵਧੀਆ ਚੀਜ਼ ਹੈਗੀ ਹੈ, ਨਾਲੇ ਥੜੀ ਆਪਣੇ ਮੂੰਹ ਦੀ ਸਮੈਲ ਆਪਣੇ ਠੀਕ ਕਰ ਦਿੰਦੇ ਜਿਹੜੀ ਨਿਕਲਦੀ ਹੈਗੀ। ਜਾਂ ਫਿਰ ਤੁਲਸੀ ਦੇ ਪੱਤੇ ਵੀ ਤੁਸੀਂ ਆਪਣੇ 2-3 ਤੁਲਸੀ ਦੇ ਪੱਤੇ ਇਹ ਚੱਬ ਸਕਦੇ ਹੈਗੇ ਇਹਦੇ ਨਾਲ। ਜਾਂ ਫਿਰ ਤੁਸੀਂ ਐਂ ਕਰੋ, ਗੁਲਾਬ ਦਾ ਆਪਣੇ 2 ਪਾਣੀ ਨਾਲ ਗੁਲਾਬ ਉਬਾਲ ਕੇ, 2 ਗੁਲਾਬ ਪਾਣੀ ਨਾਲ ਉਬਾਲ ਕੇ ਉਹਦੇ ਵਿੱਚੋਂ 1 ਚਮਚਾ ਤੁਸੀਂ ਗਲੈਸਰੀਨ ਦਾ ਪਾ ਲੈਣਾ ਹੈਗਾ, ਉਹਦੇ ਨਾਲ ਤੁਸੀਂ ਗਰਾਰੇ ਕਰਨੇ ਹੈਗੇ, ਇਹ ਵੀ ਬਹੁਤ ਵਧੀਆ ਚੀਜ਼ ਹੈਗਾ। ਤਾਰਾ ਗਲ ਸਾਫ਼ ਰਹੂਗਾ, ਤਾਰਾ ਗਲੇ ਥਰੇ ਆਪਣੇ ਸਮੈਲ ਜੀ ਵੀ ਆਪਣੇ ਚਲੇ ਜਾਇਆ ਕਰੂਗੀ। ਜਿਹੜੇ ਪੁੱਛਦੇ ਸੀਗੇ ਆਪਣੇ ਗੋਡਿਆਂ ਨਾਲ ਦਰਦ ਕਹਿੰਦੇ ਸੀਗੇ, ਉਹ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੂਸਲੀ, ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1/2 ਚਮਚਾ ਇਹਦਾ ਤੁਸੀਂ ਕੋਸੇ ਪਾਣੀ ਨਾਲ ਲੈ ਲਿਆ ਕਰੋ ਰੋਜ਼, ਇਹ ਵਧੀਆ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਹਾਲੋਂ, ਕਲੌਂਜੀ, ਮੇਥੀ, ਅਜਵੈਣ, ਇਹ ਤੁਸੀਂ ਆਪਣੇ 1/2 ਚਮਚਾ ਕੋਸੇ ਪਾਣੀ ਨਾਲ ਲੈ ਲਿਆ ਕਰੋ। ਤੇ ਗੋਡਿਆਂ ਦੇ ਦਰਦ ਵਾਸਤੇ ਸਰੋਂ ਦਾ ਤੇਲ ਦਾ 1 ਕੱਪ, 1 ਗੱਠਾ ਲਸਣ ਦਾ ਉਹਦੇ ਵਿੱਚੋਂ ਤੋੜ ਕੇ ਪਾ ਦਿਓ, ਤੇ 1 ਚਮਚਾ ਅਜਵੈਣ ਦਾ ਪਾ ਦਿਓ, ਤੇ 1 ਚਮਚਾ ਮੇਥੇ ਜਿਹੜੇ ਹੁੰਦੇ ਮੇਥੇ ਉਹ ਪਾ ਦਿਓ, 1 ਚਮਚਾ ਖਸਖਸ ਦਾ ਪਾ ਦਿਓ। ਇਹਨਾਂ ਨੂੰ ਥੋੜ੍ਹਾ ਉਬਾਲਣਾ ਹੈਗਾ। ਜਦ ਲਸਣ ਤੈਰ ਕੇ ਉੱਪਰ, ਲਸਣ ਦੇ ਪੋਥੀਆਂ ਜਾਂ ਕਾਲੀਆਂ ਤੋੜ ਕੇ ਜਦ ਤੈਰ ਕੇ ਉੱਪਰ ਆ ਜਾਵੇ ਤਾਂ ਸਮਝ ਲਓ ਸਾਰਾ ਤੇਲ ਬਣ ਗਿਆ। ਉਹ
ਪੁਣ ਕੇ ਤੁਸੀਂ ਉਹ ਤੇਲ ਦੀ ਤੁਸੀਂ ਮਾਲਿਸ਼ ਕਰਨੀ ਹੈਗੀ। ਗੋਡੇ ਦੇ ਉੱਪਰ ਵੀ ਕਰਨੀ ਹੈਗੀ, ਗੋਡੇ ਦੇ ਪਿੱਛੇ ਵੀ ਕਰਨੀ ਹੈਗੀ, ਸਾਰੇ ਐਨ ਚੰਗੀ ਤਰ੍ਹਾਂ। ਪਿਛਲੇ ਹਿੱਸੇ ਦੇ ਦਮ ਕੇ ਜ਼ਿਆਦਾ ਕਰੋ, ਛੇਤੀ ਇਫੈਕਟ ਕਰਦਾ। ਉੱਪਰ ਵੀ ਕਰੋ ਤੇ ਛੇਤੀ ਚਾਰੇ ਪਾਸੇ ਗੋਡੇ ਦੇ ਕਰਕੇ ਤੇ ਪੱਟੀ ਜੀ ਬੰਨ ਕੇ ਜੇ ਉਹ ਪੈ ਜਾਓ, ਉਹਦੇ ਨਾਲ ਵੀ ਸਾਰਾ ਗੋਡੇ ਗੱਡੇ ਆਪਣੇ ਠੀਕ ਹੋ ਜਾਂਦੇ। ਫਿਰ ਨਹੀਂ ਤਾਂ ਥੋੜੀ ਮੇਥੀ ਉਹ ਤੁਸੀਂ ਆਪਣੇ ਮੇਥੇ ਆ ਮੇਥੀ ਉਹ ਵੀ ਲੈ ਸਕਦੇ, ਚਮਚਾ ਅੱਧਾ ਚਮਚਾ। ਫਿਰ ਇਹਦੇ ਵਿੱਚੋਂ ਤੁਸੀਂ ਔਲਿਆਂ ਦਾ ਚੂਰਨ ਲੈਣਾ 1 ਚਮਚਾ ਤੇ ਵਿੱਚੋਂ ਥੋੜਾ ਜਿਹਾ ਗੁੜ, ਉਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਸਿਰਕਾ ਤੇ ਤਿਲਾਂ ਦਾ ਤੇਲ ਇਹ ਬਰਾਬਰ ਲੈ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਨਹੀਂ ਤਾਂ ਰਾਈ ਦਾ ਤੇਲ ਤੇ ਪਿਆਜ਼ ਦਾ ਰਸ ਇਹ ਮਿਕਸ ਕਰਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਜਦ ਆਪਾਂ ਆਲੂ ਉਬਾਲਦੇ ਹੈਗੇ, ਜਿਹੜਾ ਪਾਣੀ ਬਚਿਆ ਵਾ ਹੁੰਦਾ ਆਲੂਆਂ ਦਾ ਉਬਲਿਆ ਦਾ, ਉਹ ਪਾਣੀ ਦੀ ਟਕੋਰ ਕਰੋ, ਇਹ ਵੀ ਗੋਡਿਆਂ ਵਾਸਤੇ ਬਹੁਤ ਵਧੀਆ ਚੀਜ਼ ਹੋ ਗਈ। ਹੋ ਗਿਆ ਜੀ ਟਾਈਮ? ਜੀ ਟਾਈਮ ਹੋ ਗਿਆ ਜੀ। ਨਾਗਰ ਮੋਥਾ ਵੀ ਲੈ ਸਕਦੇ ਹੈ ਜੀ ਗੋਡਿਆਂ ਦੇ ਦਰਦ ਵਾਸਤੇ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ। ਚਲੋ ਠੀਕ ਹੈ ਜੀ, ਬਾਕੀ ਧੰਨਵਾਦ ਜੀ, ਗੱਲ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸੋ ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।